ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਭਾਰਤ ਵੱਲੋਂ ਪਾਕਿਸਤਾਨ ਨੂੰ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਬਦਨਾਮ ਕਰਨ ਲਈ ਜਿਹੜੀ ਇਹ ਮੁਹਿੰਮ ਹੈ ਉਹ ਤੇਜ਼ ਕੀਤੀ ਗਈ ਹੈ। ਸੋ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਸ਼੍ਰਿੰਗਲਾ ਨੇ ਇਸ ਸੰਬੰਧੀ ਡਿਪਲੋਮੈਟਸ ਦੀ ਇੱਕ ਮੀਟਿੰਗ ਵਿੱਚ ਜੰਮੂ ਕਸ਼ਮੀਰ ਵਿੱਚ ਹਿੰਸਾ ਫੈਲਾਉਣ ਲਈ ਪਾਕਿਸਤਾਨ ਨੂੰ ਜਿਹੜਾ ਹੈ ਉਹ ਦੋਸ਼ੀ ਠਹਿਰਾਇਆ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਕਸਰ ਨੈਪੋਲੀਅਨ ਦੇ ਹਵਾਲੇ ਨਾਲ ਇਹ ਕੋਟ ਕੀਤਾ ਜਾਂਦਾ ਹੈ ਕਿ ਉਸਨੇ ਕਿਹਾ ਕਿ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ offense, attack and attack and attack। और मैं समझदा भी चाणक्य ਦੇ ਪੁੱਤਰਾਂ ਨੇ ਜਿਵੇਂ ਇਸ ਕਿਸਮ ਦੀਆਂ ਸਾਰੀਆਂ ਹੀ ਜਿਹੜੀਆਂ ਬੀਤੇ ਦੀਆਂ ਸਿਆਣਪਾਂ ਨੇ ਉਹਨਾਂ ਨੂੰ ਕਿਵੇਂ ਉਹਨਾਂ ਨੇ ਇੰਪਲੀਮੈਂਟ ਕੀਤਾ ਆਪਣੇ ਨੈਫੇਰੀਅਸ ਏਜੰਡੇ ਦੇ ਲਈ, ਆਪਣੇ ਡਰਟੀ ਡਿਜ਼ਾਈਨਸ ਦੇ ਲਈ ਔਰ ਆਪਣੇ ਝੂਠ ਨੂੰ ਵੇਚਣ ਤੇ ਪਰੋਸਣ ਦੇ ਲਈ। ਉਹਦੀ ਉਦਾਹਰਣ ਅਸੀਂ ਅੱਜ ਦੀ ਜਿਹੜੀ ਇਹ ਡਿਸਕਸ਼ਨ ਹੈ ਉਸ ਦੇ ਵਿੱਚ ਕਰ ਰਹੇ ਹਾਂ। ਬਿਲਕੁਲ। ਪਿਛਲੇ ਦਿਨਾਂ 'ਚ ਜਦੋਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਔਰ ਉਹਨਾਂ ਦੇ ਜਿਹੜੇ ਫੌਜ ਦੇ ਸਪੋਕਸਪਰਸਨ ਨੇ ਬਰੀਫ ਕੀਤਾ, ਉਹਨਾਂ ਨੇ ਦੱਸਿਆ ਕਿ ਕਿਵੇਂ ਭਾਰਤ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਫੈਲਾ ਰਿਹਾ ਹੈ, ਕਿਵੇਂ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਆਪਣੇ ਅੱਡੇ ਕਾਇਮ ਕੀਤੇ ਹੋਏ ਨੇ ਜਿਨ੍ਹਾਂ ਨੂੰ ਅਫਗਾਨਿਸਤਾਨ 'ਚ ਜਿਹੜਾ ਇੰਡੀਆ ਦਾ ਐਂਬੈਸਡਰ ਹੈ ਉਹ ਸੁਪਰਵਾਈਜ਼ ਕਰਦਾ ਹੈ। ਔਰ ਉਹਨਾਂ ਨੇ ਡੀਟੇਲ ਦੇ ਵਿੱਚ ਇਹ ਕਿਹਾ ਕਿ ਵੀ ਇਹ ਜਿਹੜਾ ਡੋਜ਼ੀਅਰ ਹੈ, ਟੈਰਰਿਜ਼ਮ ਜਿਹੜਾ ਭਾਰਤ ਕਰ ਰਿਹਾ ਉਸ ਬਾਰੇ ਅਸੀਂ ਦੁਨੀਆ ਦੇ ਬਾਕੀ ਵੀ ਜਿਹੜੇ ਨੇ ਕੰਸਰਨਡ ਲੋਕ ਡਿਪਲੋਮੈਟ ਉਹਨਾਂ ਤੱਕ ਅਸੀਂ ਪਹੁੰਚ ਕਰਾਂਗੇ। ਔਰ ਜ਼ਾਹਰ ਹੈ ਕਿ ਇੱਕ ਅਸੀਂ ਤਾਰੀਫ ਵੀ ਕੀਤੀ ਕਿ ਵੀ ਪਾਕਿਸਤਾਨ ਨੇ ਹੁਣ ਆਉਣ ਵਾਲੇ ਜਿਹੜੇ ਪਿਛਲੇ ਕੁਝ ਵਕਤ ਤੋਂ ਐਗਰੈਸਿਵ ਡਿਪਲੋਮੇਸੀ ਸ਼ੁਰੂ ਕੀਤੀ ਹੈ ਕਿ ਵੀ ਜਿਹੜੇ ਖੁਦ ਵਿਕਟਮ ਨੇ ਟੈਰਰਿਜ਼ਮ ਦੇ, ਲੇਕਿਨ ਭਾਰਤ ਨੇ ਕਿਵੇਂ ਝੂਠੀ ਹਾਲ ਦੁਹਾਈ ਪਾ ਕੇ ਕਿ ਜੀ ਪਾਕਿਸਤਾਨ ਐਪੀ ਸੈਂਟਰ ਹੈ, ਇਹ ਦਹਿਸ਼ਤਗਰਦੀ ਇੱਧਰ ਭੇਜ ਦਿੱਤੀ ਹੈ, ਉੱਥੇ ਭੇਜ ਦਿੱਤੀ। ਹਾਲਾਂਕਿ ਖੁਦ ਜਿਸ ਸਟੇਟ ਦੀ ਪਾਲਿਸੀ ਟੈਰਰ ਦੇ ਉੱਤੇ ਖੜੀ ਹੋਏ ਵਿਦਿਨ ਦਾ ਕੰਟਰੀ, ਜੋ ਅਕਲੀਅਤਾਂ ਦੇ ਹਵਾਲੇ ਨਾਲ 80 ਲੱਖ ਕਸ਼ਮੀਰੀਆਂ ਨੂੰ ਕਿਵੇਂ ਜਿਹੜਾ ਪਿਛਲੇ 15 ਮਹੀਨੇ ਤੋਂ ਡਬਲ ਲਾਕਡਾਊਨ 'ਚ ਰੱਖਿਆ ਹੋਇਆ ਹੈ, ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦਾ ਕੀ ਹਾਲ ਕੀਤਾ ਹੋਇਆ ਹੈ, 30 ਮਿਲੀਅਨ ਸਿੱਖਾਂ ਦਾ ਕੀ ਹਾਲ ਹੈ, ਵਿਦਿਨ ਪੰਜਾਬ ਅੱਜ ਕਿਸਾਨੀ ਸਾਡੀ ਦਾ ਕੀ ਹਾਲ ਕੀਤਾ ਹੋਇਆ ਹੈ, ਕਿਵੇਂ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਲੋਕ ਕੋਵਿਡ-19 ਦੇ ਨਾਲ ਸਫਰ ਕਰ ਰਹੇ ਨੇ, ਇੱਕ ਤੋਂ ਬਾਅਦ ਇੱਕ ਜਿਹੜੇ ਹੈ ਉਹ ਆਰਡੀਨੈਂਸ ਲਿਆ ਕੇ ਜਿਹੜਾ ਹੈ ਉਹ ਪਹਿਲਾਂ 3 ਆਰਡੀਨੈਂਸ ਲਿਆਂਦੇ ਖੇਤੀਬਾੜੀ ਨਾਲ ਸੰਬੰਧਿਤ, ਫਿਰ ਉਹ ਐਕਟ ਬਣਾ ਦਿੱਤੇ। ਔਰ ਕਿਵੇਂ ਜਿਹੜੀ ਸਾਰੀ ਤਬਾਹੀ ਦਾ ਐਜੂਕੇਸ਼ਨ ਦੀ ਪਾਲਿਸੀ ਹੋਏ, ਦੂਸਰੀਆਂ ਹੋਣ, ਉਹਨਾਂ ਦੇ ਵਿੱਚ ਉਹ ਭਾਰੂ ਹੋ ਰਹੇ ਨੇ। ਲੇਕਿਨ ਮੈਂ ਸਮਝਦਾ ਵੀ ਕਦੇ ਵੀ ਜਿਵੇਂ ਕਿਹਾ ਜਾਂਦਾ ਵੀ ਦੁਸ਼ਮਣ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਭਾਰਤ ਦੇ ਮਾਮਲੇ 'ਚ ਤਾਂ ਕਿਉਂਕਿ ਇਹਨਾਂ ਦੀ ਫੇਲਿਓਰ ਹੈ, ਇਕੋਨਮੀ ਦੇ ਫਰੰਟ ਤੇ ਵੀ ਹੈ, ਮਿਲੀਟੈਰਲੀ ਵੀ ਹੈ, ਚਾਈਨਾ ਦੇ ਹੱਥਾਂ 'ਚ ਹਿਊਮੀਲੇਟ ਹੋ ਰਹੇ ਨੇ, ਵਿਦਿਨ ਕੰਟਰੀ ਜਿਹੜੀ ਹੈ ਉਹਨਾਂ ਦੀ ਰਿਟ ਉਹਨਾਂ ਨੂੰ ਲੱਗਦਾ ਹੈ ਕਿ ਵੀ ਰਿਗ ਰੁਗ ਕਰਕੇ ਬਿਹਾਰ 'ਚ ਇਲੈਕਸ਼ਨਾਂ ਜਿੱਤ ਲਈਆਂ ਨੇ, ਪਰ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਪੈਰਲਲ ਆਵਾਜ਼ਾਂ ਪ੍ਰੋਟੈਸਟ ਦੀਆਂ ਖਲੋ ਰਹੀਆਂ। ਸੋ ਪਾਕਿਸਤਾਨ ਇੱਕ ਸੌਫਟ ਟਾਰਗੇਟ ਹੈ ਉਹਨਾਂ ਦੇ ਲਈ। ਔਰ ਅਜੇ ਕਿਉਂਕਿ ਪਾਕਿਸਤਾਨ ਨੇ ਤਾਂ ਇਹ ਕਹਿ ਕੇ ਕਿ ਜੀ ਅਸੀਂ ਇਹ ਜਿਹੜਾ ਡੋਜ਼ੀਅਰ ਹੈ ਅਗੇਂਸਟ ਇੰਡੀਆ ਕਿ ਵੀ ਇਹਨੇ ਕਿਵੇਂ ਟੈਰਰਿਜ਼ਮ ਕੀਤਾ, ਉਹਨਾਂ ਨੇ ਤਾਂ ਅਜੇ ਪਤਾ ਨਹੀਂ ਕਿੰਨਿਆਂ ਤੱਕ ਪਹੁੰਚਾਇਆ ਕਿ ਨਹੀਂ ਪਹੁੰਚਾਇਆ। ਹਾਲਾਂਕਿ ਮੈਂ ਦੇਖ ਰਿਹਾ ਸੀ ਪਾਕਿਸਤਾਨ ਦੇ ਹਵਾਲੇ ਨਾਲ ਵੀ ਕਿ ਵੀ ਹੁਣ ਕਸ਼ਮੀਰ ਦੀ ਗੱਲ ਹੈ ਕਿ ਵੀ ਪਾਕਿਸਤਾਨ ਨੇ ਕਿਉਂ ਨਹੀਂ ਐਗਰੈਸਿਵਲੀ ਜਿਹੜਾ ਕਸ਼ਮੀਰ ਦੇ ਮੁੱਦੇ ਤੇ ਉਹਨਾਂ ਦੇ ਫੋਰਨ ਮਿਨਿਸਟਰ ਜਾਂ ਫੋਰਨ ਸੈਕਟਰੀ ਜਾਂ ਉਹਨਾਂ ਦੇ ਦੁਨੀਆ ਭਰ 'ਚ ਡੈਲੀਗੇਸ਼ਨ ਉਹਨਾਂ ਨੇ ਕਿਉਂ ਨਹੀਂ ਲੀਡ ਕੀਤੇ ਜਾਂ ਲਗਾਤਾਰਤਾ ਨਾਲ ਕਿਉਂ ਨਹੀਂ ਬਰੀਫਿੰਗ ਕੀਤੀ। ਹਾਲਾਂਕਿ ਇਹ ਕਿਹਾ ਗਿਆ ਸੀ ਕਿ ਹਰ ਪਾਕਿਸਤਾਨੀ ਜਿਹੜੀ ਐਮਬੈਸੀ ਹੈ ਬਾਹਰ ਉਹਦੇ 'ਚ ਇੱਕ ਕਸ਼ਮੀਰ ਡੈਸਕ ਹੋਏਗਾ ਜਿਹੜਾ। ਲੇਕਿਨ ਇਹ ਮੇਰੇ ਦੇਖਣ 'ਚ ਆਇਆ, ਕਨਫਰਮ ਤਾਂ ਨਹੀਂ ਮੈਂ ਕੀਤਾ ਹੈ, ਕਿ ਈਵਨ ਵਾਸ਼ਿੰਗਟਨ DC ਦੀ ਪਾਕਿਸਤਾਨ ਦੀ ਐਮਬੈਸੀ 'ਚ ਵੀ ਕੋਈ ਸੈਪਰੇਟ ਕਸ਼ਮੀਰ ਡੈਸਕ ਨਹੀਂ ਹੈ। ਇਸ ਦੇ ਹਵਾਲੇ ਨਾਲ ਰਿਪੋਰਟ ਵੀ ਆਈ ਹੈ। ਸੋ ਉਹ ਤਾਂ ਅਜੇ ਜਿਹੜਾ ਠੀਕ ਹੈ, ਚੈਲੰਜਸ ਨੇ ਬਹੁਤ ਵਿਦਿਨ, ਲੇਕਿਨ ਜਦੋਂ ਤੁਸੀਂ ਦੁਨੀਆ ਦੇ ਵਿੱਚ ਦੇਖਦੇ ਹੋ ਕਿ ਭਾਈ ਝੂਠ ਵਿਕਦਾ ਹੈ, ਤੁਹਾਨੂੰ ਝੂਠ ਪਰੋਸਣਾ ਆਉਣਾ ਚਾਹੀਦਾ ਹੈ। ਔਰ ਬਾਰ-ਬਾਰ ਜਿਹੜਾ ਉਹ ਝੂਠ ਭਾਰਤ ਵੇਚ ਰਿਹਾ ਹੈ, ਲੇਕਿਨ ਇਹ ਕਹਿਣਾ ਕਿ ਜੀ ਕਿਉਂਕਿ ਅਸੀਂ ਸੱਚੇ ਹਾਂ
ਤੇ ਅਲਟੀਮੇਟਲੀ ਜਿੱਤ ਸੱਚ ਦੀ ਹੁੰਦੀ ਹੈ, ਇਵੇਂ ਨਹੀਂ ਹੁੰਦਾ। ਸੱਚ ਨੂੰ ਵੀ ਬਾਹਰ ਨਿਕਲ ਕੇ ਦੱਸਣਾ ਪੈਂਦਾ ਹੈ ਕਿ ਅਸੀਂ ਸੱਚੇ ਹਾਂ, ਨਹੀਂ ਤਾਂ ਮੋਸਟ ਆਫ ਦਾ ਟਾਈਮ ਹਿਊਮਨ ਹਿਸਟਰੀ 'ਚ ਝੂਠ ਚੱਲਦਾ ਹੈ, ਝੂਠ ਵਿਕਦਾ ਹੈ, ਝੂਠ ਦੀ ਸਿਕਦਾਰੀ ਹੁੰਦੀ ਹੈ, ਝੂਠ ਡੋਮੀਨੇਟ ਕਰਦਾ। ਜਿਹੜਾ ਸੱਚ ਦੇ ਜਿੱਤਣ ਦੀ ਗੱਲ ਹੈ, ਅਲਟੀਮੇਟ ਰੱਬ ਦੀ ਦਰਗਾਹ ਦੀ ਗੱਲ ਹੈ ਕਿ ਰੱਬ ਦੀਆਂ ਨਜ਼ਰਾਂ 'ਚ ਅਸੀਂ ਸੁਰਖਰੂ ਜੇ ਹੋਣਾ ਤੇ ਉੱਥੇ ਅਸੀਂ ਜਿਹੜਾ ਉਹ ਸੱਚੋ ਹੀ ਸੱਚ ਨਿਬੜਿਆ ਚੁਣ ਵੱਖ ਕੱਢਿਆ ਜਜਮਾਲਿਆ ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ। ਕਿ ਉਹ ਉੱਥੇ ਦੋਜ਼ਖ 'ਚ ਜਾਂਦੇ ਨੇ ਜਾਂ ਮੂੰਹ ਕਾਲੇ ਹੁੰਦੇ ਨੇ ਝੂਠਿਆਂ ਦੇ। ਇੱਥੇ ਤੁਹਾਨੂੰ ਚੈਲੰਜ ਕਰਨਾ ਪੈਂਦਾ। ਔਰ ਜਿਹੜੀ ਖਬਰ ਅੱਜ ਪ੍ਰੋਮੀਨੈਂਟਲੀ ਮੈਂ ਦੇਖੀ, ਮੈਂ ਆਖਿਆ ਕਿ ਵੀ ਇਹ ਅਜੇ ਉਹ ਤਾਂ ਪਤਾ ਨਹੀਂ ਕਿੰਨਾ ਕੁ ਉਹਨਾਂ ਨੇ ਕੋਈ ਪਲਾਨ ਕੀਤਾ ਵੀ ਉਹਨਾਂ ਨੇ ਦੁਨੀਆ ਨੂੰ ਦੱਸਣਾ ਵੀ ਭਾਰਤ ਕਿਵੇਂ ਟੈਰਰ ਕਰ ਰਿਹਾ। ਔਰ ਇਹਨਾਂ ਨੇ ਇੱਕ ਖਬਰ ਹਾਲਾਂਕਿ ਵੀਕਐਂਡ ਦੇ ਹਵਾਲੇ ਨਾਲ ਹੀ ਸੀ 2-3 ਦਿਨ ਪਹਿਲੇ ਕਿ ਜੀ ਇੱਕ ਟਨਲ ਨਗਰੋਟਾ ਜਿਹੜਾ ਜੰਮੂ ਦੇ ਨੇੜੇ ਹੈ, ਸ਼ਾਇਦ ਸਾਂਬਾ ਸੈਕਟਰ ਹੈ, ਉਸ ਦੇ ਵਿੱਚ ਮਿਲੀ ਹੈ, ਜਿਹੜੀ ਪਾਕਿਸਤਾਨ ਤੋਂ ਉਹਨਾਂ ਨੇ ਖੋਦੀ। ਤੇ ਔਰ ਉਹਦੇ ਰਾਹੀਂ 4 ਜਿਹੜੇ ਨੇ ਉਹ ਦਹਿਸ਼ਤਗਰਦ ਜਿਨ੍ਹਾਂ ਨੂੰ ਜੈਸ਼ ਏ ਮੁਹੰਮਦ ਦੇ ਨਾਲ ਜੋੜਿਆ ਗਿਆ ਕਿ ਜੀ ਉਹਨਾਂ ਦੇ ਨਾਲ ਮੁਕਾਬਲਾ ਹੋਇਆ ਔਰ ਫੌਜ ਨੇ ਉਹਨਾਂ 4 ਨੂੰ ਮਾਰ ਮੁਕਾਇਆ। ਹੁਣ ਅਜੇ ਤਾਂ ਇਸ ਖਬਰ ਨੂੰ ਵੀ ਕੋਈ ਇਹਦੀ ਜਿਹੜੀ ਹੈ ਪੁਸ਼ਟੀ ਨਹੀਂ ਹੋਈ ਜਾਂ ਇਸ ਦੀ ਵੈਰੈਸਿਟੀ ਦੇ ਉੱਤੇ ਜਾਂ ਇਸ ਦੇ ਠੀਕ ਹੋਣ ਦੇ ਉੱਤੇ ਕੋਈ ਰਿਪੋਰਟ ਨਹੀਂ ਆਈ। ਲੇਕਿਨ ਆਲਰੇਡੀ ਜਿਹੜਾ ਭਾਰਤ ਦਾ ਫੋਰਨ ਸੈਕਟਰੀ ਹੈ, ਜਿਹੜਾ ਹਰਸ਼ਵਰਧਨ ਸ਼੍ਰਿੰਗਲਾ, ਜਿਹੜਾ ਫੋਰਨ ਸੈਕਟਰੀ ਬਣਨ ਤੋਂ ਪਹਿਲਾਂ ਭਾਰਤ ਦਾ ਐਂਬੈਸਡਰ ਸੀ ਅਮਰੀਕਾ ਦੇ ਵਿੱਚ, ਔਰ ਝੂਠਾ ਬੰਦਾ ਸਿਰੇ ਦਾ ਔਰ ਪੂਰਾ ਹਿੰਦੂ ਤਵੀ, ਉਹਨੂੰ ਪੂਰਾ ਇੱਥੇ ਰਹਿੰਦਿਆਂ ਵੀ ਉਹਨੇ ਸਾਰੇ ਜਿਹੜੀ RSS ਦੀ ਲੌਬੀ ਹੈ ਹਿੰਦੂ ਤਵੀਆਂ ਦੀ ਅਮਰੀਕਾ ਜਿਹਦੇ ਨਾਲ ਸੰਬੰਧ ਬਣਾਏ ਹੋਏ ਸੀ, ਇੱਥੇ ਉਹਨੇ ਕਾਫੀ ਮਿਸ ਇਨਫੋਰਮੇਸ਼ਨ ਕੈਂਪੇਨ ਕੀਤਾ ਔਰ ਉਹਨੇ ਆਲਰੇਡੀ ਇਹ ਗੱਲ ਸ਼ੁਰੂ ਕਰ ਲਈ। ਇੱਕ ਦਿੱਲੀ ਦੇ ਵਿੱਚ ਉਹਨਾਂ ਨੇ ਕੁਝ ਫੋਰਨ ਡਿਪਲੋਮੈਟਸ ਨੂੰ ਬਰੀਫ ਕੀਤਾ ਹੈ ਇਹ ਦੱਸਣ ਦੇ ਲਈ ਕਿ ਦੇਖੋ ਪਾਕਿਸਤਾਨ ਜਿਹੜਾ ਕਸ਼ਮੀਰ ਦੇ ਵਿੱਚ ਦਹਿਸ਼ਤਗਰਦੀ ਫੈਲਾ ਰਿਹਾ ਹੈ, ਸਾਡੀ ਸੋਵਰਨ, ਔਰ ਇਹ ਜਿਹੜਾ ਉਹਨਾਂ ਨੇ ਇਹ ਕੀਤਾ ਜੋ ਕੰਮ ਖੋਦ ਕੇ ਟਨਲ, ਔਰ ਦੂਸਰਾ ਉਹਨਾਂ ਨੇ ਕਿਹਾ ਜੀ ਕਿਉਂਕਿ ਬੰਬਈ 'ਚ ਜਿਹੜੇ ਹਮਲੇ ਸੀ ਉਹਨਾਂ ਦੀ ਸਾਲਗਿਰਾ ਆ ਰਹੀ ਹੈ ਨਵੰਬਰ 11 ਦੇ ਹਵਾਲੇ ਨਾਲ, ਔਰ ਇਸੇ ਤਰੀਕੇ ਦੇ ਨਾਲ 26/11 ਜਿਹੜਾ ਉਹਨੂੰ ਜੋੜ ਦਿੰਦੇ ਨੇ ਕਿ ਜੀ ਇਹ ਉਹ ਹੈ। ਫਿਰ ਉਹਨਾਂ ਨੇ ਕਿਹਾ ਜੀ ਦੇਖੋ ਇਹ ਸਾਰਾ ਹੁਣ ਉਹਨਾਂ ਨੇ, ਔਰ ਉਹਨਾਂ ਦੀ ਮੈਂ ਐਗਜ਼ੈਕਟ ਰਿਪੋਰਟਿੰਗ ਸਾਂਝੀ ਕਰ ਲੈਣਾ, ਉਹਨਾਂ ਨੇ ਕਿਹਾ ਕਿ ਵੀ ਡਿਪਲੋਮੈਟਸ ਵਰ ਇਨਫੋਰਮਡ ਅਬਾਊਟ ਦਾ ਡਿਸਕਵਰੀ of a cross-border tunnel that was allegedly used by militants to reach the Indian territory. ਤੇ ਉਧਰੋਂ ਇਹ ਆਏ ਨੇ ਔਰ ਇਹ ਟਨਲ ਉਹਨਾਂ ਨੇ ਬਣਾਈ ਹੈ। The heads of missions were provided with a detailed information docket giving the details of the incident as it transpired, as well as list of items and munition that were recovered from the terrorists, clearly indicating ਦਾ ਪਾਕਿਸਤਾਨੀ ਓਰੀਜਨਸ। ਉਹ ਜਿਵੇਂ ਉੱਥੇ ਪੁਲਸੀਏ ਰਿਕਵਰੀ ਦਿਖਾ ਦਿੰਦੇ ਨੇ ਨਾ ਕਿ ਵੀ ਉਹੀ ਚੁੱਕ ਕੇ ਪਾਤਾ ਜੀ ਆ ਕਾਰਤੂਸ ਮਿਲੇ, ਇੰਨੇ ਜ਼ਿੰਦਾ ਕਾਰਤੂਸ, ਇੰਨੇ ਮੁਰਦਾ, ਆ ਫਲਾਣਾ, ਉਹਨੂੰ ਫਿਰ ਝਾੜ ਝੂੜ ਕੇ ਫਿਰ ਉੱਥੇ ਰੱਖ ਦਿੰਦੇ ਨੇ ਅਗਲੇ ਤੇ ਪਾਣ ਲਈ, ਫਿਰ ਉਹੀ ਕੱਢ ਲੈਂਦੇ ਨੇ। ਸੋ ਉਹਨਾਂ ਨੇ ਡਿਪਲੋਮੈਟਸ ਨੂੰ ਸੱਦ ਕੇ ਦਿਖਾਇਆ ਆ ਦੇਖੋ ਜੀ ਅਸੀਂ ਉੱਥੋਂ ਰਿਕਵਰ ਕੀਤਾ ਔਰ ਇਹ ਹੈ, ਔਰ ਇਹ ਉਹਨਾਂ ਤੇ ਪਾਕਿਸਤਾਨ ਦਾ ਲੱਗਾ। ਇਹ ਨਹੀਂ ਉਹਨਾਂ ਨੇ ਕਿਹਾ ਵੀ ਮੇਡ ਇਨ ਚਾਈਨਾ ਦੀਆਂ ਸਟੈਂਪਸ ਲੱਗੀਆਂ, ਔਰ ਪਾਕਿਸਤਾਨ ਤੋਂ ਦਾ ਹੀ origin ਉਹਨਾਂ ਨੇ ਕਿਹਾ। ਉਹਨਾਂ ਨੇ ਕਿਹਾ ਕਿ ਮਿਸਟਰ ਸ਼੍ਰਿੰਗਲਾ said attackers were clearly planning the biggest terror attack in India since the Pulwama strike in February 14, 2019 ਕਿ ਵੀ ਜਿਵੇਂ 14 ਫਰਵਰੀ ਨੂੰ 2019 ਚ ਵੈਲੈਂਟਾਈਨ ਡੇ ਦੇ ਉੱਤੇ ਪੁਲਵਾਮਾ ਚ ਕੀਤਾ ਸੀ, ਉਸ ਤੋਂ ਵੀ ਵੱਡਾ ਇਹ ਪਲਾਨ ਕਰ ਰਹੇ ਸੀ। The diplomats were told that the attack appears to be part of efforts to sabotage the DDC elections in Jammu and Kashmir and was designed to coincide with the anniversary of 26/11 Mumbai terror attack। ਉਹਨੇ ਕਿਹਾ ਜੀ ਜੰਮੂ 'ਚ ਅਸੀਂ ਦੇਖੋ ਲੋਕਾਂ 'ਚ ਅਸੀਂ ਜਮਹੂਰੀਅਤ ਦੇ ਲਈ ਇਲੈਕਸ਼ਨਾਂ ਕਰਵਾ ਰਹੇ ਹਾਂ ਡਿਸਟ੍ਰਿਕਟ ਡਿਵੈਲਪਮੈਂਟ ਅਥਾਰਟੀ ਦੀਆਂ, ਔਰ ਇਹ ਜਿਹੜੇ ਟੈਰਰਿਸਟ ਆਏ ਇਹਨਾਂ ਦਾ ਬਹੁਤ ਵੱਡਾ ਇਹਨਾਂ ਨੇ ਕੰਮ ਕਰਨਾ, ਇਹ ਡਿਸਟਰਬ ਕਰਨੀਆਂ ਸੀ ਇਲੈਕਸ਼ਨ, ਔਰ ਇਹ ਉਦਾਂ ਦਾ ਅਟੈਕ ਕਰਨਾ ਸੀ ਜਿਵੇਂ ਪੁਲਵਾਮਾ ਦੇ ਵਿੱਚ 14 ਫਰਵਰੀ 2019 ਨੂੰ ਕੀਤਾ, ਔਰ ਇਹ 26/11 ਮੁੰਬਈ ਅਟੈਕ ਦੇ ਉੱਤੇ ਵੀ ਕਰਨਾ ਸੀ। ਔਰ ਉਹਨਾਂ ਕਿਹਾ ਜੀ ਇਹ ਜਿਹੜਾ ਸਾਂਬਾ ਸੈਕਟਰ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਤੇ ਟਨਲ ਖੋਦੀ ਗਈ, 4 ਮਿਲੀਟੈਂਟ ਮਾਰੇ ਗਏ, ਔਰ ਇਹ ਜਿਹੜਾ ਇਹ ਸਾਡੀ ਬਹੁਤ ਵੱਡੀ ਸਕਸੈਸ ਸੀ। ਔਰ ਨਾਲ ਦੀ ਨਾਲ ਉਹਨੂੰ ਕਿਹਾ ਜੀ ਇਹ ਜੈਸ਼ੇ ਮੁਹੰਮਦ ਦੇ ਬੰਦੇ ਸੀ, ਔਰ ਨਾਲ ਦੀ ਨਾਲ ਅਸੀਂ ਇਹ ਜਿਹੜੀ ਬਰੀਫਿੰਗਸ ਹੈ, ਦਿਸ ਇਜ਼ ਅ ਨਿਊ ਸੀਰੀਜ਼ ਆਫ ਇੰਟਰੈਕਸ਼ਨ
with foreign diplomats, which will consist of small groups in view of COVID-19 concerns that will continue in the coming time. ਜੀ। So ਹੁਣ ਤੁਸੀਂ ਇਹ ਦੇਖੋ ਕਿ ਵੀ ਆਲਰੇਡੀ ਉਹਨਾਂ ਨੇ ਨਾ ਸਿਰਫ ਉਹ ਸਾਰੀ ਘਟਨਾ ਨੂੰ ਜਿਹੜੀ ਅਜੇ ਤੱਕ ਮੇਰੇ ਕੋਲ ਕੋਈ ਖਬਰ ਨਹੀਂ ਹੈ ਕਿ ਵੀ ਉੱਥੇ ਹੋਇਆ ਕੀ, ਔਰ ਕੱਲ ਨੂੰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਉੱਥੇ ਹੀ ਗਰੀਬ ਇਲਾਕੇ ਦੇ 4 ਮੁਸਲਮਾਨ ਨੌਜਵਾਨਾਂ ਦੇ ਪੇਰੈਂਟਸ ਆਣ ਕੇ ਜੀ ਸਾਡੇ ਮੁੰਡੇ ਹੀ ਘਰੋਂ ਚੁੱਕ ਕੇ ਮਾਰੇ ਨੇ, ਜਿਨ੍ਹਾਂ ਨੂੰ ਜੈਸ਼ੇ ਮੁਹੰਮਦ ਤੇ ਟਨਲ ਪਾਕਿਸਤਾਨ ਨਾਲ ਜੋੜ ਕੇ ਤੇ ਮਿਊਨੀਸ਼ਨ ਔਰ ਮੇਡ ਇਨ ਪਾਕਿਸਤਾਨ ਔਰ ਪੁਲਵਾਮਾ ਦਾ ਰਿਪੀਟ ਕਰਨਾ ਸੀ, ਮੁੰਬਈ ਦਾ ਰਿਪੀਟ ਕਰਨਾ ਸੀ, ਔਰ ਉਹਨੂੰ ਡਿਪਲੋਮੈਟਸ ਨੂੰ ਬਰੀਫਿੰਗ ਕਰ ਰਹੇ ਨੇ ਆਲਰੇਡੀ ਗਰੁੱਪਸ ਦੇ ਵਿੱਚ, ਕੁਝ ਨੂੰ ਕੀਤੀ ਹੈ ਔਰ ਆਉਣ ਵਾਲੇ ਪੀਰੀਅਡ 'ਚ ਕੁਝ ਨੂੰ ਕਰਨਗੇ। ਹੁਣ ਇਹਨੂੰ ਕਹਿੰਦੇ ਨੇ ਐਗਰੈਸਿਵ ਡਿਪਲੋਮੇਸੀ। ਔਰ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਬਾਰ-ਬਾਰ, ਹਾਲਾਂਕਿ ਜਦੋਂ ਅਸੀਂ ਜਦੋਂ ਉਹਨਾਂ ਨੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਔਰ ਮਿਲਟਰੀ ਸਪੋਕਸਪਰਸਨ ਨੇ ਕੀਤਾ ਤੇ ਸਾਡੇ ਮਿੱਤਰ ਸਰ ਬਲਵਿੰਦਰ ਸਿੰਘ ਚੱਠਾ, ਉਹਨਾਂ ਦੀ ਅਗਲੇ ਦਿਨ ਕਾਲ ਆਈ, ਮੈਨੂੰ ਕਹਿੰਦੇ ਤੁਹਾਡੀ ਗੱਲ ਸੁਣ ਲਈ ਲੱਗਦੀ ਆ ਉਹਨਾਂ ਨੇ। ਮੈਂ ਕਿਹਾ ਜੀ ਕਿਵੇਂ? ਕਹਿੰਦੇ ਕਿ ਵੀ ਹੁਣ ਉਹ ਵੀ ਕਹਿਣ ਲੱਗ ਗਏ ਨੇ ਵੀ ਸਾਡੇ ਨਾਲ ਕੀ ਹੋਇਆ, ਵੀ ਤੁਸੀਂ ਤਾਂ ਕਹਿੰਦੇ ਹੀ ਹੋ। ਪਰ ਮੈਂ ਉਹਨਾਂ ਦੀ ਉਸ ਗੱਲ ਸੁਣਨ ਤੋਂ ਬਾਅਦ ਇੰਨੇ ਦਿਨਾਂ 'ਚ ਕੋਈ ਦੇਖਿਆ ਨਹੀਂ ਉਹਦਾ ਫਾਲੋ ਅਪ ਵੀ ਕੀ ਹੈਗਾ, ਪਰ ਇਹਨਾਂ ਨੇ ਦੇਖ ਲਿਆ ਕਿ ਵੀ ਇਹ ਤਾਂ ਗੱਲ ਦੂਜੇ ਪਾਸੇ ਜਾਏਗੀ, ਕਿ ਉਹਨਾਂ ਨੇ ਤਾਂ ਕੱਢ ਲਏ ਨੇ ਸਬੂਤ, ਔਰ ਉਹਨਾਂ ਨੇ ਕਿਹਾ ਵੀ ਅਜੇ ਤਾਂ ਅਸੀਂ ਇੱਕ ਛੋਟਾ ਡੋਜ਼ੀਅਰ ਬਣਾਇਆ, ਵਿਲ ਹੈਂਡ ਓਵਰ। ਉਹਨਾਂ ਨੇ ਪਹਿਲਾਂ ਹੀ ਸਬੂਤ ਕੱਢ ਲਿਆ, ਦੇਖੋ ਜੀ ਟਨਲ ਖੋਦੀ, ਆ ਦੇਖੋ ਜੀ 4 ਬੰਦੇ ਅਸੀਂ ਮਾਰਤੇ, ਅਜੇ ਜਿਹੜਾ ਇਹਨਾਂ ਨੇ ਇਹ ਬਹੁਤ ਵੱਡਾ ਕੰਮ ਕਰਨਾ ਸੀ। ਸੋ ਹੁਣ ਅਸੀਂ ਹੋਰ ਕੀ ਕਹਿ ਸਕਦੇ ਹਾਂ? ਸਾਡੇ ਕਈ ਆਪਣੇ ਮਿੱਤਰ ਕਹਿਣਗੇ ਜੀ ਤੁਸੀਂ ਪਾਕਿਸਤਾਨ ਦਾ ਫਿਕਰ ਜ਼ਿਆਦਾ ਕਰਦੇ ਹੋ ਆਪਣੇ ਨਾਲੋਂ। ਮੈਂ ਕਿਹਾ ਵੀ ਹਮਸਾਇਆਂ ਦਾ ਫਿਕਰ ਹੋਣਾ ਇਹ ਇਕੱਲੀ ਹਮਦਰਦੀ ਜਾਂ ਪਿਆਰ ਨਹੀਂ ਹੁੰਦਾ। ਤੁਸੀਂ ਦੇਖ ਰਹੇ ਹੁੰਦੇ ਹੋ ਕਿ ਵੀ ਇਹ ਜਿਹੜੇ ਮਲਟੀਪਲ ਪਾਸੇ ਲੜਾਈ ਲੜੀ ਜਾ ਰਹੀ ਹੈ, ਇੰਡੀਆ ਚੀਨ ਵੱਲ ਕਿਉਂ ਨਹੀਂ ਮੂੰਹ ਕਰਦਾ, ਕਿਉਂ ਪਾਕਿਸਤਾਨ ਨੂੰ ਹੀ ਉਹ ਟਾਰਗੇਟ ਕਰਨਾ ਚਾਹੁੰਦਾ? ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆਉਂਦਾ ਹੈ ਕਿ ਚਾਈਨਾ ਤਾਂ ਇੱਕ ਵੱਡੀ ਗੇਮ ਹੈ ਔਰ ਉਹਦੇ ਨਾਲ ਤਾਂ ਜਿਹੜਾ ਅਸੀਂ ਕੀ ਟਾਕਰਾ ਕਰਨਾ ਹੈ। ਉਹਨਾਂ ਨੂੰ ਇਹ ਲੱਗਦਾ ਵੀ ਪਾਕਿਸਤਾਨ ਸਟੇਬਲ ਨਾ ਹੋਏ, ਪਾਕਿਸਤਾਨ ਦੇ ਵਿੱਚ ਕੁਛ ਨਾ ਕੁਛ, ਕਦੇ ਸਿੱਖਾਂ ਨੂੰ ਜੋੜ ਦਿਓ, ਕਰਤਾਰਪੁਰ ਕੋਰੀਡੋਰ ਅਜੇ ਤੱਕ ਨਹੀਂ ਖੋਲਿਆ ਹੈ ਔਰ ਇਹ ਕਹਿ ਕੇ ਜੀ ਉਹ ISI ਔਰ ਟ੍ਰੇਨਡ ਔਰ ਫਲਾਣਾ, ਕਦੇ ਕੋਈ ਹੋਰ ਚਾਰਜ ਲਾ ਦਿਓ। ਹੁਣ ਇਹਨਾਂ ਨੂੰ ਕਿਉਂਕਿ ਜੰਮੂ ਕਸ਼ਮੀਰ 'ਚ ਲੋਕ ਬੇਚੈਨ ਨੇ ਔਰ ਉਹਦੀਆਂ ਕਿੰਨੀਆਂ ਸਟੋਰੀਜ਼ ਆ ਰਹੀਆਂ ਨੇ ਕਿ ਭਾਈ ਇਹ ਤਾਂ ਇਹਨਾਂ ਦਾ ਕੰਮ ਚੱਲ ਹੀ ਨਹੀਂ ਰਿਹਾ। ਔਰ ਈਵਨ ਇਸ ਸਟੋਰੀ ਦੇ ਵਿੱਚ ਵੀ ਇਹ ਖੁਦ ਮੰਨਦਾ ਹੈ ਕਿ ਜੀ ਜਿਹੜਾ in year 2020 itself we have seen 200 incidents of terrorist violence and neutralization of 199 terror। ਇਹ ਉਹਨਾਂ ਨੂੰ ਫੋਰਨ ਡਿਪਲੋਮੈਟਸ ਨੂੰ ਕਹਿ ਰਿਹਾ ਕਿ 200 ਘਟਨਾਵਾਂ ਕਸ਼ਮੀਰ ਦੇ ਵਿੱਚ 2020 ਚ ਹੋਈਆਂ, ਜੇ ਸਾਲ ਪੂਰਾ ਨਹੀਂ ਹੋਇਆ, ਜੇ ਨਵੰਬਰ ਹੈ ਕਿ, ਔਰ ਅਸੀਂ 199 ਦਹਿਸ਼ਤਗਰਦ। ਹੁਣ ਜੇ 1 ਮਿਲੀਅਨ ਫੌਜ ਰੱਖ ਕੇ ਉੱਥੇ ਰੋਜ਼ਾਨਾ ਇਹ ਜਿਹੜੀ ਹੈ ਪ੍ਰੋਵੋਕੇਟਿਵ ਫਾਇਰਿੰਗ ਕਰਦੇ ਨੇ ਲਾਈਨ ਆਫ ਕੰਟਰੋਲ ਤੇ LOC ਦੇ ਉੱਤੇ, ਇਹ ਕਿੱਥੋਂ ਆ ਗਏ? 200 ਜਿਹੜੇ ਘਟਨਾਵਾਂ ਹੋਈਆਂ ਨੇ ਤੇ ਇੱਕ ਘਟਨਾ ਨੂੰ ਸਰੰਜਾਮ ਦੇਣ ਲਈ ਜੇ ਮਿਨੀਮਮ 4 ਬੰਦੇ ਹੋਣ ਤੇ 800 ਬੰਦਾ ਕਿੱਥੋਂ ਆਇਆ? ਬਿਲਕੁਲ ਪਾਕਿਸਤਾਨ ਤੋਂ ਤਾਂ ਤੁਸੀਂ ਆਣ ਨਹੀਂ ਦਿੰਦੇ, ਤੁਹਾਡੇ ਕਹਿਣ ਮੁਤਾਬਕ ਜੀ ਅਸੀਂ ਤਾਂ ਉੱਥੇ ਜਿਹੜਾ ਉਹ ਆ ਕਰਦੇ ਹੋ। ਇਹ ਫਿਰ ਲੋਕਲ ਹੈ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਹੜਾ ਕਸ਼ਮੀਰ ਦੀ ਲੋਕਲ ਆਵਾਜ਼ ਔਰ ਵਿਦ ਦਾ ਚੇਂਜ ਆਫ ਐਡਮਿਨਿਸਟ੍ਰੇਸ਼ਨ ਇਨ ਵਾਸ਼ਿੰਗਟਨ DC, ਹਾਲਾਂ ਜਿਵੇਂ ਮੈਂ ਕਿਹਾ ਕਿ ਵੀ ਕਿਸੇ ਨੇ ਕੋਈ ਆਰਟੀਕਲ 370 ਰੀਸਟੋਰ ਨਹੀਂ ਕਰਨਾ ਹੈ, ਨਾ ਹੀ ਕਿਸੇ ਨੇ ਅਮਰੀਕਾ 'ਚ ਮੰਗ ਕਰਨੀ ਹੈ, ਪਰ ਜ਼ਾਹਰ ਹੈ ਕਿ ਵੀ ਇਹਨਾਂ ਨੂੰ ਹਿਊਮਨ ਰਾਈਟਸ ਦੇ ਨਾਂ ਥੱਲੇ ਜ਼ਰੂਰ ਆਨਸਰੇਬਲ ਅਕਾਊਂਟੇਬਲ ਬਣਾਇਆ ਜਾਏਗਾ। ਸੋ ਉਹਨੂੰ ਪ੍ਰੀਐਂਪਟ ਕਰਨ ਦੇ ਲਈ ਇਹਨਾਂ ਨੇ ਆਲਰੇਡੀ ਦਹਿਸ਼ਤਗਰਦੀ ਪਾਕਿਸਤਾਨ ਇਹ ਰਾਗ ਜਿਹੜਾ ਹੈ ਅਲਾਪਣਾ ਸ਼ੁਰੂ ਕਰ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।